ਇਹ ਮੇਰੇ ਪਿਤਾ ਜੀ ਹੈ ਜੀ। ਇਹਨਾਂ ਨੂੰ ਸਨ 1993 ਦੇ ਵਿੱਚ ਜਿਹੜਾ ਕਿ ਫਿਰੋਜ਼ਪੁਰ ਪੁਲਿਸ ਨੇ ਜਿਹੜਾ ਸ਼ਹੀਦ ਕਰ ਦਿੱਤਾ ਸੀ। ਇਹਨਾਂ ਨੂੰ ਜਦੋਂ ਫਿਰੋਜ਼ਪੁਰ ਫੜਿਆ ਪੁਲਿਸ ਨੇ, ਮੈਂ ਇਹਨਾਂ ਦੇ ਮਗਰ ਵੀ ਜਾਂਦਾ ਰਿਹਾ ਜੀ। ਮੈਂ ਆਪਣੇ ਅੱਖੀ ਵੇਖਿਆ ਉੱਥੇ ਇਹਨਾਂ ਨੂੰ ਪਹਿਲਾਂ ਜਿਹੜਾ ਸਦਰ ਥਾਣੇ ਸੀ, ਇਹਨਾਂ ਦੇ ਜਦੋਂ ਮੈਂ ਜਾ ਕੇ ਵੇਖਿਆ, ਇਹਨਾਂ ਦੇ ਪੈਰਾਂ ਦੇ ਤੇ ਹੱਥਾਂ ਦੇ ਨਹੁੰ ਵੀ ਇਹਨਾਂ ਦੇ ਪੁੱਟੇ ਸੀ ਜੀ। ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸੀ। ਉੱਥੋਂ ਫਿਰ ਅਗਲੇ ਦਿਨ ਇਹਨਾਂ ਨੂੰ ਲੈ ਕੇ ਸੀਆਈਏ ਲੈ ਗਏ ਜੀ। ਕਹਿਣ ਦਾ ਭਾਵ ਵੀ ਤੁਹਾਨੂੰ ਮ੍ਰਿਤਕ ਦੇ ਉਹਨਾਂ ਦੀ ਨਹੀਂ ਦਿੱਤੀ ਨਹੀਂ ਦਿੱਤੀ ਤੁਹਾਨੂੰ ਇਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਤੁਹਾਨੂੰ ਦੇ ਨਹੀਂ ਦਿੱਤੀ। ਫਿਰ ਕੀ ਕੀਤਾ ਦੇ ਦਾ? ਇਹਨਾਂ ਨੇ ਸਾਰੇ ਆਪਣੇ ਵਸੀਲੇ ਤੋਂ ਪਤਾ ਲੱਗਾ ਵੀ ਉਹਨਾਂ ਨੇ ਨਹਿਰ ਤੇ ਜ਼ਰੂਰ ਦਿੱਤੀ ਸੀ। ਤੁਸੀਂ ਕਿਸੇ ਨਾਲ ਵੈਸੇ ਗੱਲ ਕੀਤੀ ਜਿਹੜੇ ਹੋਰ ਵੀ ਜਿਨ੍ਹਾਂ ਦੇ ਬਾਪੇ ਖਪਾਏ ਗਏ ਸੀ? ਨਹੀਂ, ਇੱਕ ਬੀਬੀ ਇੱਥੇ ਨਾ ਬੜਾ ਕਰ ਰਹੀ ਸੀ, ਉਹਨਾਂ ਦਾ ਨਾ ਮੈਨੂੰ ਲੱਗਦਾ ਕਿ ਬ੍ਰਦਰ ਸੀਗਾ। ਹਾਂਜੀ। ਮੈਂ ਉਹਨਾਂ ਨੂੰ ਗੱਲ ਦੇ ਵਿੱਚ ਲਿਆ, ਮੈਂ ਕਿਹਾ ਆਪਾਂ ਮਿਲ ਕੇ ਤੇ ਇੱਕ ਦੂਜੇ ਨੂੰ ਛਾਂ ਦਈਏ, ਆਪਾਂ ਸਮਝੀਏ ਕਿ ਆਪਾਂ ਇੱਕ ਦੂਜੇ ਨੂੰ ਮਿਲ ਰਹੇ, ਆਪਣੇ ਭੈਣ ਭਰਾ ਮਿਲ ਰਹੇ ਆ। ਸਾਡੇ ਪਿੰਡ ਦੇ ਵਿੱਚੋਂ ਉਹ ਤੁਹਾਨੂੰ ਫੋਟੋ ਦਿਖਾਉਂਦੇ ਆ, ਸਾਡੇ ਪਿੰਡ ਦੇ ਵਿੱਚੋਂ 10 ਮੁੰਡੇ ਜਿਹੜੇ ਇਹਨਾਂ ਚੁੱਕ ਕੇ ਮਾਰੇ ਆ ਜੀ। 10 ਮੁੰਡੇ ਔਨ ਰਿਕਾਰਡ ਹੈ ਜੀ ਅਖਬਾਰ ਦੇ ਵਿੱਚ। ਕਿੰਨੇ ਸਮੇਂ ਤੋਂ ਕਿਹੜੇ ਸੰਨ ਦੀ ਗੱਲ ਹੈ? ਇਹ 91 ਤੋਂ ਲੈ ਕੇ ਤੇ 93 ਤੱਕ ਜੀ। ਮੈਂ ਚਾਹੂੰਗਾ ਇਹ ਫੋਟੋ ਨੂੰ ਜਰਾ ਕਲੋਜ਼ ਤੋਂ ਦਿਖਾ ਦਿੱਤਾ ਜਾਵੇ। 10 ਡਾਕੂਮੈਂਟਡ ਕੇਸ ਨੇ, ਜਿਹੜੇ ਡਾਕੂਮੈਂਟ ਹੋਏ ਨੇ ਉਹ ਕੇਸ ਨੇ। ਇੱਕੋ ਪਿੰਡ ਦੇ 10 ਨੌਜਵਾਨਾਂ ਨੂੰ ਚੱਕ ਦਿਆ ਜਾਂਦਾ ਤੇ ਖਪਾ ਦਿੱਤਾ ਜਾਂਦਾ। ਇਹਨਾਂ ਚੋਂ ਕਿਸੇ ਦੀ ਵੀ ਮ੍ਰਿਤਕ ਦੇ ਨਹੀਂ ਮਿਲੀ ਜੀ। ਕਸੂਰ ਸਿਰਫ ਉਦੋਂ ਚੁੱਕਣ ਦਾ ਇਹੀ ਹੁੰਦਾ ਹੈ ਵੀ ਜਿਹੜੇ ਸਿਰ ਤੇ ਪਰਨਾ ਵੇਖ ਲੈਂਦੇ ਸੀ, ਮੂੰਹ ਤੇ ਦਾੜੀ ਵੇਖ ਲੈਂਦੇ ਸੀ, ਉਹਨੂੰ ਚੁੱਕ ਲੈਂਦੇ। ਕਸੂਰ ਸਿਰਫ ਇਹ ਹੁੰਦਾ ਹੈ ਮੂੰਹ ਸਿਰ ਤੇ ਨਾਲ ਹੁੰਦੇ ਮੁਕਾਬਲਾ। ਗੱਲਬਾਤ ਕਰਾਂਗੇ ਉਹਨਾਂ ਜੀਆਂ ਦੇ ਨਾਲ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਖੋਇਆ। ਸਾਡੇ ਨਾਲ ਇੱਕ ਪਰਿਵਾਰ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕਿੱਥੋਂ ਆਏ ਹੋ? ਇਹ ਜਿਹੜੀ ਤਸਵੀਰ ਤੁਸੀਂ ਹੱਥ ਦੇ ਵਿੱਚ ਫੜੀ ਹੋਈ ਹੈ, ਇਹ ਤੁਹਾਡੇ ਕੌਣ ਲੱਗਦੇ ਨੇ ਤੇ ਕੀ ਵਾਪਰਿਆ ਸੀ? ਮੇਰਾ ਨਾਮ ਸਤਿੰਦਰਜੀਤ ਸਿੰਘ ਹੈ ਜੀ। ਠੀਕ ਹੈ। ਮੇਰਾ ਪਿੰਡ ਬੰਡਾਲਾ ਜੀ। ਠੀਕ ਹੈ ਜੀ। ਇਹ ਮੇਰੇ ਪਿਤਾ ਜੀ। ਜ਼ਿਲ੍ਹਾ ਅੰਮ੍ਰਿਤਸਰ ਜੀ। ਠੀਕ ਹੈ ਜੀ। ਤੇ ਥਾਣਾ ਜੰਡਿਆਲਾ ਗੁਰੂ ਹੈ ਜੀ। ਠੀਕ ਹੈ ਜੀ। ਇਹ ਮੇਰੇ ਪਿਤਾ ਜੀ ਹੈ ਜੀ। ਠੀਕ ਹੈ ਜੀ। ਇਹਨਾਂ ਨੂੰ ਸਨ 1993 ਦੇ ਵਿੱਚ ਜਿਹੜਾ ਕਿ ਫਿਰੋਜ਼ਪੁਰ ਪੁਲਿਸ ਨੇ ਜਿਹੜਾ ਸ਼ਹੀਦ ਕਰ ਦਿੱਤਾ ਸੀ ਜੀ। ਜੁਰਮ ਕੀ ਸੀ ਇਹਨਾਂ ਦਾ? ਕੀ ਇਹੋ ਜਿਹਾ ਕਰਤਾ ਸੀ ਜਿਹੜਾ ਸ਼ਹੀਦ ਕਰਨਾ ਪੈ ਗਿਆ ਇਹਨਾਂ ਨੂੰ? ਇਹਨਾਂ ਦੇ 65 ਸਾਲ ਉਮਰ ਸੀ। ਇਹਨਾਂ ਦਾ ਜੁਰਮ ਸਿਰਫ ਇੰਨਾ ਸੀ ਵੀ ਜਦੋਂ ਅਕਾਲ ਤਖਤ ਸਾਹਿਬ ਦੇ ਸੇਵਾ ਲੱਗੀ ਸੀ, ਉਦੋਂ 5 ਜਥੇਬੰਦੀਆਂ ਦੀ ਸੇਵਾ ਉੱਥੇ ਲੱਗੀ ਸੀ। ਠੀਕ ਹੈ। ਤਰਨਤਾਰਨ ਵਾਲੇ ਜਿਹੜੇ ਬਾਬਾ ਜਗਤਾਰ ਸਿੰਘ ਜੀ ਕਾਰਾਸੀ ਵਾਲੇ ਸੀ, ਉਹਨਾਂ ਦੀ ਤਰਫੋਂ ਇਹ ਉੱਥੇ ਸੇਵਾ ਕਰਾਉਂਦੇ ਸੀ ਜੀ। ਅੱਛਾ ਜੀ। ਜਦੋਂ ਉੱਥੇ ਦੂਜੀਆਂ ਨਾਲ ਵੀ ਖਾੜਕੂ ਜਥੇਬੰਦੀਆਂ ਦੀ ਵੀ ਨਾਲ ਸੇਵਾ ਲੱਗੀ ਸੀ, ਉਹਨਾਂ ਨੂੰ ਜਦੋਂ ਆਉਂਦੇ ਸੀ ਉਹਨਾਂ ਨੂੰ ਬਿਸਤਰਾ ਦਿੰਦੇ ਸੀ, ਨਾਲ ਪ੍ਰਸ਼ਾਦਾ ਪਾਣੀ ਦਿੰਦੇ ਸੀ। ਜਦੋਂ ਆਣ ਕੇ ਉਹਨਾਂ ਕੋਲ ਹਿਸਾਬ ਵੀ ਕਰਦੇ ਸੀ, ਅਗੁੰਦੇ ਸੀ ਜੀ। ਇਹਨਾਂ ਦਾ ਕਸੂਰ ਸਿਰਫ ਇੰਨਾ ਹੀ ਜੀ। ਸੇਵਾ ਕਰਨਾ ਕਸੂਰ ਸੀ ਸਰ, ਸੇਵਾ ਕਰਨਾ ਕਸੂਰ ਸੀ ਨੇ। ਬਾਬੇ ਠਾਕਰ ਸਿੰਘ ਹੁਣਾਂ ਦੇ ਨਾਲ ਇਹ ਸੇਵਾ ਕਰਾਉਂਦੇ ਸੀ ਤੇ ਉਹ ਇਹਨਾਂ ਦਾ ਕਸੂਰ ਇਹਨਾਂ ਹੀ ਵੀ ਸੇਵਾ ਕਰਦੇ ਸੀ। ਅੱਛਾ, ਅੱਜ ਜਦੋਂ ਅਰਦਾਸ ਹੋਈ ਹੈ ਇੱਥੇ, ਤੁਹਾਡੇ ਮਨ ਨੂੰ ਕੋਈ ਧਰਵਾਸ ਮਿਲਿਆ, ਸ਼ਾਂਤੀ ਮਿਲੀ ਹੈ? ਦੇਖੋ ਜੀ, ਧਰਵਾਸ ਜੇ ਜਾਈਏ ਤੇ ਇੱਕ ਪਿਓ ਜੇ ਖੋਇਆ ਹੋਵੇ ਤੇ ਉਹ ਜਿਹੜਾ ਬੱਚਾ ਹੀ ਜਾਣਦਾ ਹੁੰਦਾ, ਤੇ ਜੇ ਦੂਜੇ ਬੰਨੇ ਜਾਈਏ, ਚਲੋ ਜੇ ਸਿੱਖ ਕੌਮ ਜਿਹੜੀ ਸਾਡੀ ਆ ਉਹ ਕੁਰਬਾਨੀਆਂ ਕਰਦੀ ਆਈ ਹੈ, ਉਹਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ 'ਚ ਵੀ ਰਹਿੰਦੇ ਆ ਜੀ। ਤੇ ਸਾਨੂੰ ਚਲੋ ਮਾਣ ਵੀ ਹੈ ਸਾਡੇ ਪਰਿਵਾਰ ਦੇ ਵਿੱਚ ਕੋਈ, ਜਾਂ ਅਸੀਂ ਸ਼ਹੀਦਾਂ ਦੇ ਪਰਿਵਾਰ ਵੀ ਵਿਖਾਉਣੇ ਆ, ਇਹ ਸਾਨੂੰ ਮਾਣ ਵੀ ਹੈਗਾ। ਤੁਸੀਂ ਤੁਹਾਡੀ ਕਿੰਨੀ ਉਮਰ ਸੀ ਉਸ ਸਮੇਂ? ਤੁਸੀਂ ਕੁਝ ਤੁਹਾਨੂੰ ਯਾਦ ਹੈ ਆਪਣੇ ਚੇਤੇ ਦੇ ਵਿੱਚ, ਜਾਂ ਫਿਰ ਤੁਸੀਂ ਆਪਣੇ ਘਰਦਿਆਂ ਤੋਂ ਸੁਣਿਆ? ਨਹੀਂ ਜੀ, ਯਾਦ ਆ। ਮੇਰੀ ਉਮਰ ਜਿਹੜੀ ਉਹ 24-25 ਸਾਲ ਉਮਰ ਸੀ ਉਦੋਂ। ਇਹਨਾਂ ਜਦੋਂ ਫਿਰੋਜ਼ਪੁਰ ਫੜਿਆ ਪੁਲਿਸ ਨੇ, ਮੈਂ ਇਹਨਾਂ ਦੇ ਮਗਰ ਵੀ ਜਾਂਦਾ ਰਿਹਾ ਜੀ। ਮੈਂ ਆਪਣੇ ਅੱਖੀ ਵੇਖਿਆ ਉੱਥੇ ਇਹਨਾਂ ਨੂੰ ਪਹਿਲਾਂ ਜਿਹੜਾ ਸਦਰ ਥਾਣੇ ਸੀ, ਇਹਨਾਂ ਦੇ ਜਦੋਂ ਮੈਂ ਜਾ ਕੇ ਵੇਖਿਆ, ਇਹਨਾਂ ਦੇ ਪੈਰਾਂ ਦੇ ਤੇ ਹੱਥਾਂ ਦੇ ਨਹੁੰ ਵੀ ਇਹਨਾਂ ਦੇ ਪੁੱਟੇ ਸੀ ਜੀ। ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸੀ। ਉੱਥੋਂ ਫਿਰ ਅਗਲੇ ਦਿਨ ਇਹਨਾਂ ਨੂੰ ਲੈ ਕੇ ਸੀਆਈਏ ਲੈ ਗਏ ਜੀ। ਸੀਆਈਏ ਜਾ ਕੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜੀ। ਫਿਰ 2 ਦਿਨ ਇਹਨਾਂ ਸੀਏ ਰੱਖਿਆ। ਤੀਜੇ ਦਿਨ ਜਿਹੜਾ ਸੀਏ ਸਾਨੂੰ ਮਿਲੇ ਨਹੀਂ, ਲੱਭੇ ਨਹੀਂ ਜੀ। ਉੱਥੋਂ ਫਿਰ ਸਾਨੂੰ ਆਪਣੇ ਵਸੀਲਿਆਂ ਤੋਂ ਪਤਾ ਲੱਗਾ, ਉੱਥੋਂ ਅੰਦਰ ਮੁਲਾਜ਼ਮ ਕਈ ਜਿਹੜੇ ਹੁੰਦੇ ਆ, ਜਿਹੜੇ ਉਹ ਰੱਬ ਦਾ ਖੌਫ ਖਾਣ ਵਾਲੇ ਹੁੰਦੇ ਆ, ਉਹਨਾਂ ਦੱਸਿਆ ਵੀ ਉਹਨਾਂ ਨੂੰ ਲੈ ਕੇ ਆ ਨੀਲ ਬਾਗੀ ਹਸਪਤਾਲ ਲੈ ਗਏ ਜੀ। ਅੱਛਾ ਜੀ। ਅਸੀਂ ਮੁੜ ਕੇ ਫਿਰ ਉੱਥੇ ਨੀਲ ਬਾਗੀ ਹਸਪਤਾਲ ਫਿਰੋਜ਼ਪੁਰ ਉੱਥੇ ਮਗਰ ਗਏ ਆ ਜੀ। ਉੱਥੇ ਜਾ ਕੇ ਅਸੀਂ ਆਪਣੇ ਜਾ ਕੇ ਪੁੱਛਿਆ ਵਸੀਲੇ ਤੋਂ ਵੀ ਇਸ ਤਰੀਕੇ ਦਾ ਜਿਹੜਾ ਕਿ ਬੰਦਾ ਇੱਥੇ ਕੋਈ ਲੈ ਕੇ ਆਇਆ। ਉੱਥੋਂ ਸਾਨੂੰ ਇੱਕ ਬਜ਼ੁਰਗ ਨੇ ਦੱਸਿਆ ਵੀ ਤੇ ਪੁਲਿਸ ਲੈ ਕੇ ਆਈ ਸੀ ਜੀ, ਪਰ ਉਹਦੀ ਹਾਲਾਤ ਇੰਨੀ ਜ਼ਿਆਦਾ ਮਾੜੀ ਸੀ। ਉਹ ਥੋੜਾ ਚਿਰ ਜਿਹੜਾ ਕਿ ਉੱਥੇ ਕੱਟਿਆ ਵਾ, ਉਦੋਂ ਵਾਹਿਗੁਰੂ ਕਰਦੇ ਰਿਹਾ। ਤੇ ਵਾਹਿਗੁਰੂ ਕਰਦੇ, ਉਦੋਂ ਹੋਲੇ ਮਹੱਲੇ ਵਾਲਾ ਦਿਨ ਸੀ। ਵਾਹਿਗੁਰੂ ਕਰਦੇ ਅੱਧੀ ਉਹਨਾਂ ਨੇ ਜਿਹੜੀ ਰਹਿਰਾਸ ਕੀਤੀ, ਸ਼ਾਮ ਦਾ ਵੇਲਾ ਸੀ, ਅੱਧੀ ਅਰਦਾਸ ਕਰਕੇ ਮੁੜ ਕੇ ਉਹਨਾਂ ਨੇ ਭੋਗ ਪਾਤਾ ਤੇ ਬਲੇ ਸੁਣ ਕੇ ਤੁਸੀਂ ਉਹਨਾਂ ਸਵਾਸ ਦਿੱਤੇ ਹਸਪਤਾਲ ਦੇ ਵਿੱਚ, ਸਵਾਸ ਦਿੱਤੇ ਨਾ ਜੀ। ਹਾਂ, ਅਨਿਲ ਬਾਗੀ ਹਸਪਤਾਲ ਦੇ ਵਿੱਚ। ਠੀਕ ਹੈ। ਕਹਿਣ ਦਾ ਭਾਵ ਵੀ ਤੁਹਾਨੂੰ ਮ੍ਰਿਤਕ ਦੇ ਉਹਨਾਂ ਦੀ ਨਹੀਂ ਦਿੱਤੀ। ਤੁਹਾਨੂੰ ਇਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਤੁਹਾਨੂੰ ਦੇ ਨਹੀਂ ਦਿੱਤੀ ਜੀ। ਫਿਰ ਕੀ ਕੀਤਾ ਦੇ ਦਾ? ਇਹਨਾਂ ਨੇ ਸਾਰੇ ਆਪਣੇ ਵਸੀਲੇ ਤੋਂ ਪਤਾ ਲੱਗਾ ਵੀ ਉਹਨਾਂ ਨੇ ਨਹਿਰ ਦੇ ਵਿੱਚ ਜ਼ਰੂਰ ਦਿੱਤੀ ਸੀ। ਤੁਸੀਂ ਕੀ ਕਹੋਗੇ, ਤੁਹਾਡੇ ਪਰਿਵਾਰ ਦੇ ਜੀ ਇਸ ਤਰੀਕੇ ਦੇ ਨਾਲ ਖਪਾ ਦਿੱਤੇ ਜਾਣ ਤੇ ਅੱਜ ਜਦੋਂ ਇੱਕ ਫਿਲਮ ਆਈ, ਉਸ ਦੇ ਵਸੀਲੇ ਦੇ ਨਾਲ ਹੀ ਬੇਸ਼ੱਕ ਗੱਲ ਤੁਰੀ, ਪਰ ਥੋੜੀ ਜਿਹੀ ਗੱਲ ਤੁਰੀ
ਅਰਦਾਸ ਹੋਈ, ਹਜ਼ਾਰਾਂ ਲੋਕ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਅਸਲ ਦੇ ਵਿੱਚ ਪੰਜਾਬ ਨੇ ਉਸ ਸਮੇਂ ਝੱਲਿਆ ਕੀ ਹੈ। ਤੁਸੀਂ ਕੀ ਕਹੋਗੇ ਇਸ ਬਾਰੇ? ਹਾਂਜੀ, ਮੈਂ ਕਹਿੰਦੀ ਕਿ ਸਾਨੂੰ ਤਾਂ ਪਹਿਲਾਂ ਵੀ ਪਤਾ ਸੀਗਾ ਕਿਉਂਕਿ ਅਸੀਂ ਆਪਣੇ ਅੱਖਾਂ ਨਾਲ ਦੇਖਿਆ ਇਹ ਸਾਰਾ ਕੁਝ, ਪਰ ਅੱਜ ਤਾਜ਼ਾ ਹੋਇਆ। ਅਸੀਂ ਇੱਕ ਦੂਜੇ ਦੇ ਨਾਲ ਮਿਲੇ ਆ, ਸਾਰੇ ਜਾਣੇ, ਸਾਰੇ ਇਹ ਆਪਸ ਵਿੱਚ ਭੈਣ ਭਰਾ ਮਿਲੇ, ਸ਼ਹੀਦਾਂ ਦਾ ਪਰਿਵਾਰ ਆਪਸ ਵਿੱਚ ਭੈਣ ਭਰਾ ਸਾਰਾ ਮਿਲਿਆ ਹੈ ਜੀ ਜੀ। ਇਹ ਜਦੋਂ ਤੁਸੀਂ ਇਹੋ ਜਿਹੀਆਂ ਤਸਵੀਰਾਂ, ਇੱਥੇ ਤੁਸੀਂ ਹੋਰ ਵੀ ਬਹੁਤ ਸਾਰੀ ਸੰਗਤ ਨੂੰ ਮਿਲੇ ਹੋਵੋਗੇ ਜਿਨ੍ਹਾਂ ਨੇ ਇਸੇ ਤਰੀਕੇ ਦੇ ਨਾਲ ਪਰਿਵਾਰ ਦੇ ਜੀ ਗਵਾਏ ਨੇ, ਫਿਰ ਉਸ ਸਮੇਂ ਕਿਹੋ ਜਿਹਾ ਵਿਰਲਾਪ ਆਉਂਦਾ ਮਨ ਦੇ ਵਿੱਚ ਜਦੋਂ ਸੋਚਦੇ ਆ ਵੀ ਭਾਈ ਇਕੱਲੇ ਅਸੀਂ ਨਹੀਂ ਆ, ਇੰਨੀ ਵੱਡੀ ਗਿਣਤੀ ਦੇ ਵਿੱਚ ਇੰਨੇ ਲੋਕ ਖਪਾਏ ਗਏ ਨੇ, ਤੇ ਅੱਜ ਜਦੋਂ ਉਹਨਾਂ ਦੀ ਗੱਲ ਹੋ ਰਹੀ ਹੈ ਤਾਂ ਹੋਰ ਤੁਸੀਂ ਲੋਕਾਂ ਨੂੰ ਮਿਲੇ ਹੋ ਤਾਂ ਉਹਨਾਂ ਨਾਲ ਕੀ ਗੱਲਬਾਤ ਹੋਈ, ਕੀ ਵਾਰਤਾ? ਤੁਸੀਂ ਕਿਸੇ ਨਾਲ ਵੈਸੇ ਗੱਲ ਕੀਤੀ ਜਿਹੜੇ ਹੋਰ ਵੀ ਜਿਨ੍ਹਾਂ ਦੇ ਪਾਪੇ ਖਪਾਏ ਗਏ ਸੀ? ਨਹੀਂ, ਇੱਕ ਬੀਬੀ ਇੱਥੇ ਨਾ ਬੜਾ ਕਰ ਰਹੀ ਸੀ, ਉਹਨਾਂ ਦਾ ਨਾ ਮੈਨੂੰ ਲੱਗਦਾ ਕਿ ਬ੍ਰਦਰ ਸੀਗਾ। ਹਾਂਜੀ। ਮੈਂ ਉਹਨਾਂ ਨੂੰ ਗੱਲ ਦੇ ਵਿੱਚ ਲਿਆ, ਮੈਂ ਕਿਹਾ ਆਪਾਂ ਮਿਲ ਕੇ ਤੇ ਇੱਕ ਦੂਜੇ ਨੂੰ ਸ਼ਾਨ ਰਹੀ, ਆਪਾਂ ਸਮਝੀਏ ਕਿ ਆਪਾਂ ਇੱਕ ਦੂਜੇ ਨੂੰ ਮਿਲ ਰਹੇ, ਆਪਣੇ ਭੈਣ ਭਰਾ ਮਿਲ ਰਹੇ ਆ। ਬਿਲਕੁਲ। ਇਸ ਕਰਕੇ ਮੈਂ ਉਹਨਾਂ ਨਾਲ ਇਕੱਲਿਆਂ ਨਾਲ ਮਿਲੀ, ਹੋਰ ਕੋਈ ਗੱਲਬਾਤ ਨਹੀਂ ਕੀਤੀ। ਉਹ ਬਹੁਤ ਵਿਚਾਰਾ ਘਰ ਘਰ ਦੀ ਕਹਾਣੀ ਜੀ ਉਦੋਂ ਦੀ। ਸਾਡੇ ਪਿੰਡ ਦੇ ਵਿੱਚੋਂ, ਉਹ ਤੁਹਾਨੂੰ ਫੋਟੋ ਦਿਖਾਉਂਦੇ ਆ, ਸਾਡੇ ਪਿੰਡ ਦੇ ਵਿੱਚੋਂ 10 ਮੁੰਡੇ ਜਿਹੜੇ ਇਹਨਾਂ ਚੁੱਕ ਕੇ ਮਾਰੇ ਆ ਜੀ। 10 ਮੁੰਡੇ ਔਨ ਰਿਕਾਰਡ ਹੈ ਜੀ ਅਖਬਾਰ ਦੇ ਵਿੱਚ ਜਿਹੜੇ। ਕਿੰਨੇ ਸਮੇਂ ਤੋਂ, ਕਿਹੜੇ ਸੰਨ ਦੀ ਗੱਲ ਹੈ? ਇਹ 91 ਤੋਂ ਲੈ ਕੇ ਤੇ 93 ਤੱਕ ਜੀ, 2 ਸਾਲਾਂ ਦੇ ਵਿੱਚ। 2 ਸਾਲਾਂ ਵਿੱਚ 10 ਮੁੰਡੇ ਸਾਡੇ ਪਿੰਡ ਦੇ ਜਿਹੜੇ ਚੁੱਕ ਕੇ ਮਾਰੇ ਆ ਜੀ। ਠੀਕ ਹੈ। ਉਹ ਤੁਹਾਨੂੰ ਫੋਟੋ ਦਿਖਾਉਂਦੇ। ਤੁਹਾਡੇ ਕੋਲ ਕਿਹਨਾਂ ਦੀ ਫੋਟੋ ਹੈ ਜਾਂ ਤੁਸੀਂ? ਸਾਡੇ ਬ੍ਰਦਰ ਹੈ, ਚਾਚਾ ਭਤੀਜਾ ਦੋਨੇ। ਅੱਛਾ, ਚਾਚਾ ਭਤੀਜਾ। ਹਾਂਜੀ। ਇਹਨਾਂ ਦਾ ਵੀ ਉਸੇ ਸਮੇਂ ਦੇ ਵਿੱਚ ਦਾ, ਇਹਨਾਂ ਦਾ 93 ਦਾ, ਇਹਨਾਂ ਦਾ 91 ਚ ਹੋਇਆ। ਇਹਨਾਂ ਦਾ ਕੀ ਜੁਰਮ ਸੀ? ਇਹਨਾਂ ਦਾ ਜੁਰਮ ਇਹ ਜੀ, ਮਤਲਬ ਕਿ ਜਾਣ ਡਿਆ ਸੀ ਰਸਤੇ 'ਚ 2 ਜਣੇ, ਤੇ ਇਹਨਾਂ ਨੂੰ ਪੁਲਿਸ ਨੇ ਚੁੱਕ ਲਿਆ। ਚੁੱਕ ਕੇ ਤੇ ਸਾਨੂੰ ਉਸ ਤੋਂ ਬਾਅਦ ਕੋਈ ਪਤਾ ਸੁਰ ਨਹੀਂ ਦੱਸਿਆ। ਅਸੀਂ 3 ਮਹੀਨੇ ਮਗਰ 4 ਮਹੀਨੇ ਖੱਜਲ ਹੁੰਦੇ ਰਹੇ, ਜਿੱਥੇ ਕਿਸੇ ਨੇ ਦੱਸ ਪਈ ਉੱਥੇ ਜਾਂਦੇ ਰਹੇ ਆ। ਉਸ ਤੋਂ ਬਾਅਦ ਸਾਨੂੰ ਕੋਈ ਨਹੀਂ ਪਤਾ ਲੱਗਾ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇਹਨਾਂ ਦੀ ਲਾਸ਼ ਬਰਾਮਦ ਕੀਤੀ। ਤੁਸੀਂ ਮਿਲੇ ਹੋ ਖਾਲੜਾ ਸਾਹਿਬ ਨੂੰ? ਨਹੀਂ, ਅਸੀਂ ਨਹੀਂ ਮਿਲੇ ਜੀ। ਤੁਸੀਂ ਨਹੀਂ? ਹਾਂਜੀ। ਲਾਸ਼ ਤੁਹਾਨੂੰ ਮਿਲ ਗਈ ਨਹੀਂ ਉਸ ਜੀ, ਤੋਂ ਬਾਅਦ? ਨਹੀਂ ਜੀ, ਤਰਨਤਾਰਨ ਸਾਹਿਬ ਸੰਸਕਾਰ ਕੀਤਾ ਗਿਆ। ਸੰਸਕਾਰ ਨਹੀਂ ਕੀਤਾ ਗਿਆ, ਇਹਨਾਂ ਦਾ ਮੁਕਾਬਲਾ ਬਣਾਇਆ ਗਿਆ ਵਾ। ਮੁਕਾਬਲਾ ਬਣਾ ਕੇ ਇੱਥੇ ਦਰਿਆ 'ਚ। ਮਤਲਬ ਕਿ ਉਸ ਦਰਿਆ ਤੇ ਤੁਸੀਂ ਖੜੇ ਹੋ, ਪਤਾ ਨਹੀਂ ਤੁਹਾਡੇ ਜਾਂ ਹੋਰ ਕਿੰਨਿਆਂ ਦੇ ਆਪਣੇ ਰੁੜੇ ਨੇ। ਹਾਂਜੀ ਹਾਂਜੀ, ਇਹ ਹਾਲਾਤ ਨੇ। ਹਾਂਜੀ। ਤੁਸੀਂ ਫੋਟੋ ਦਿਖਾ ਰਹੇ ਸੀ, ਆਹ ਫੋਟੋ ਹੈ। ਮੈਂ ਚਾਹੂੰਗਾ ਇਹ ਫੋਟੋ ਨੂੰ ਜਰਾ ਕਲੋਜ਼ ਤੋਂ ਦਿਖਾ ਦਿੱਤਾ ਜਾਵੇ। 10 ਡਾਕੂਮੈਂਟਡ ਕੇਸ ਨੇ, ਜਿਹੜੇ ਡਾਕੂਮੈਂਟ ਹੋਏ ਨੇ ਉਹ ਕੇਸ ਨੇ। ਇੱਕੋ ਪਿੰਡ ਦੇ 10 ਨੌਜਵਾਨਾਂ ਨੂੰ ਚੱਕ ਦਿਆ ਜਾਂਦਾ ਹੈ ਤੇ ਖਪਾ ਦਿੱਤਾ ਜਾਂਦਾ ਹੈ। ਇਹਨਾਂ ਚੋਂ ਕਿਸੇ ਦੀ ਵੀ ਮ੍ਰਿਤਕ ਦੇਹ ਨਹੀਂ ਮਿਲੀ ਜੀ। ਨਹੀਂ ਜੀ, ਨਹੀਂ, ਕੋਈ ਨਹੀਂ। ਇਹ ਹਾਲਾਤ ਸੀ ਉਸ ਸਮੇਂ ਦੇ, ਇਹ ਤਸਵੀਰਾਂ ਸੀ। ਇੱਕ ਵਾਰੀ ਆਪਣਾ ਐਡਰੈਸ ਜਿਹੜਾ ਤੁਹਾਡਾ ਕਰੈਕਟ ਹੈ ਉਹ ਦੱਸ ਦਿਓ। ਕਿਹੜਾ ਪਿੰਡ, ਕਿਸ ਜ਼ਿਲ੍ਹੇ ਦੇ ਵਿੱਚ? ਅੰਮ੍ਰਿਤਸਰ ਜ਼ਿਲ੍ਹੇ ਦਾ ਕਿਹੜਾ ਪਿੰਡ? ਸਾਡਾ ਪਿੰਡ ਬੰਡਾਲਾ ਜੀ, ਥਾਣਾ ਜੰਡਿਆਲਾ ਗੁਰੂ ਹੈ ਜੀ, ਜ਼ਿਲ੍ਹਾ ਅੰਮ੍ਰਿਤਸਰ ਹੈ ਜੀ। ਜ਼ਿਲ੍ਹਾ ਅੰਮ੍ਰਿਤਸਰ। ਜੀ ਜੀ, ਠੀਕ ਹੈ। ਇਹ ਕਸੂਰ ਸਿਰਫ ਉਦੋਂ ਚੁੱਕਣ ਦਾ ਇਹੀ ਹੁੰਦਾ ਹੈ ਵੀ ਜਿਹੜੇ ਸਿਰ ਤੇ ਪਰਨਾ ਵੇਖ ਲੈਂਦੇ ਸੀ, ਮੂੰਹ ਤੇ ਦਾੜੀ ਵੇਖ ਲੈਂਦੇ ਸੀ, ਉਹਨੂੰ ਚੁੱਕ ਲੈਂਦੇ। ਕਸੂਰ ਸਿਰਫ ਇਹ ਹੁੰਦਾ ਹੈ ਮੂੰਹ ਸਿਰ ਤੇ ਨਾਲ ਹੁੰਦੇ ਸੀ ਮੁਕਾਬਲਾ, ਬਸ। ਹੋਰ ਕਹਿੰਦੇ ਹੋ ਜੇਲ੍ਹ 'ਚ ਨਹੀਂ ਖੜਦੇ, ਸਿੱਧਾ ਮੁਕਾਬਲਾ ਕਰਦੇ ਸੀ ਜਿਹਨੂੰ ਚੁੱਕਦੇ ਸੀ ਜੀ। ਹਾਂਜੀ। ਬਾਪੂ ਜੀ ਅਸੀਂ ਤੇ ਫਿਲਮ ਤੇ ਹੁਣ ਆਪਾਂ ਵੇਖੀ, ਅਸੀਂ ਤੇ ਸਾਰਾ ਅੱਖੀ ਸੀਨ ਸਾਰੇ ਆਪਦੇ ਦੇਖੇ ਹੰਡਾਇਆ ਜੀ, ਅਸੀਂ ਅੱਖੀ ਦੇਖ ਕੇ। ਬਾਪੂ ਜੀ ਤੁਹਾਡੀ ਤਾਂ ਉਮਰ ਉਸ ਸਮੇਂ ਦੀ ਹੈ, ਤੁਸੀਂ ਤਾਂ ਨੇੜਿਓਂ ਦੇਖੀਆਂ ਹੋਣਗੀਆਂ ਚੀਜ਼ਾਂ। ਕਿੱਦਾਂ ਦਾ ਮਾਹੌਲ ਹੁੰਦਾ ਸੀ? ਜਿਨ੍ਹਾਂ ਦਾ ਵੀ ਕੇਸ ਕਾਲੀ ਪੱਗ ਬੱਧਦੀ ਸੀ ਜਾਂ ਕੇਸਰੀ ਕੋਟ ਹੁੰਦਾ ਸੀ, ਉਹਨੂੰ ਇੰਸਪੈਕਟਰ ਜਾਂ ਉਹਨੂੰ ਥਾਣੇ ਲੈ ਜਾਣਾ ਸੀ। ਥਾਣੇ ਲੈ ਜਾ ਕੇ ਮੁਕਾਬਲਾ ਬਣਾ ਕੇ ਸ਼ਹੀਦ ਕਰ ਦੇਣ। ਕੋਈ ਪੁਲਿਸ ਤੇ ਜਾ ਕੇ ਕੁਝ ਪੁੱਛਣਾ ਦੱਸਣਾ ਨਹੀਂ, ਕੋਈ ਨਹੀਂ ਪੁੱਛਣਾ, ਕੋਈ ਸੁਣਵਾਈ ਨਹੀਂ ਗਈ, ਕੋਈ ਸੁਣਵਾਈ ਨਹੀਂ ਗਈ, ਕੋਈ ਸੁਣਵਾਈ ਨਹੀਂ ਗਈ। ਤੇ ਜੇਲ੍ਹ ਛੋੜਨਾ ਕਿਹੜੇ ਜਿਹੜੇ ਆਪਣੇ ਸ਼ਹੀਦ ਹੋਏ ਨੇ ਦਰਬਾਰ ਸਾਹਿਬ ਦੇ ਵਿੱਚ, ਜਿਹੜੇ ਬਾਕੀ ਰਹਿ ਗਏ ਉਹ ਵੀ ਇਹਨਾਂ ਆਪਣਾ ਕਿਹੜੀਆਂ ਜੇਲ੍ਹਾਂ ਛੋੜਦੇ ਅਜੇ ਤੱਕ ਨਹੀਂ ਉਹਨਾਂ ਛੱਡੇ। ਕੋਈ ਰਿਕਾਰਡ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਫਿਲਮ ਦੀ ਗੱਲ ਕਰ ਰਹੇ ਜੇ, ਸਿਰਫ ਜਿਹੜੀ ਫਿਲਮ ਆ ਇਹ ਤੇ ਸਿਰਫ ਜੀਵਨੀ ਹੈ, ਸਿਰਫ ਜਸਵੰਤ ਸਿੰਘ ਖਾਲੜਾ ਦੀ। ਜਿਹੜੇ ਤਸ਼ੱਦਦ ਜਿਹੜੇ ਆ ਲੋਕਾਂ ਨਾਲ ਹੋਏ, ਜਿਹੜੇ ਲੋਕ ਖਪ ਗਏ ਆ, ਉਹ ਤੇ ਬਹੁਤ ਜ਼ਿਆਦਾ ਤੋਂ ਜ਼ਿਆਦਾ ਜ਼ੁਲਮ ਹੈਗੇ। ਪਰ ਫਿਰ ਵੀ ਤੁਸੀਂ ਇਸ ਗੱਲ ਤੋਂ ਸੰਤੁਸ਼ਟ ਆ ਵੀ ਉਸ ਬਹਾਨੇ ਗੱਲ ਤਾਂ ਹੋਣ ਲੱਗੀ? ਬਿਲਕੁਲ ਬਿਲਕੁਲ ਜੀ, ਬਿਲਕੁਲ। ਇਹ ਹੈ ਵੀ ਕਿਸੇ ਨੇ ਆਵਾਜ਼ ਤਾਂ ਚੁੱਕੀ ਆ ਨਾ। ਉਹਨੇ ਤੇ ਸਿਰਫ ਜਿਹੜੇ ਉਦੋਂ ਮਨੁੱਖੀ ਅਧਿਕਾਰ ਦੇ ਤੌਰ ਤੇ ਜਿਹੜੇ ਕੱਢੇ ਸੀ ਪੁਲਿਸ ਨੇ ਲਾਵਾਰਸ ਕਰਕੇ ਇੰਨੇ ਮਰੇ, ਉਹ ਲਾਵਾਰਸ ਨੂੰ ਲਿਖਿਆ ਇਹਨਾਂ ਨੇ ਵਾਰਸ ਹੈਗੇ ਆ। ਉਹਨੇ ਵਾਰਸ ਕੱਢ ਕੇ ਦੱਸਿਆ ਵੀ ਇਹ ਨਾਂ ਦੇ ਹੈਗੇ ਬੰਦੇ, ਇਹ ਫਲਾਣੇ ਫਲਾਣੇ ਪਿੰਡ ਦੇ ਹੈਗੇ। ਉਹਨੇ ਤਾਂ ਵਾਰਸ ਬਣ ਕੇ ਦੱਸੇ ਆ, ਲਾਵਾਰਸ ਨਹੀਂ ਸੀ। ਇਹਨਾਂ ਲਾਵਾਰਸ ਕਰਕੇ ਸਾੜਦੇ। ਜਿਹੜੇ ਸਿੰਘ ਸੀਗੇ ਉਹ ਘਰ ਆਉਂਦੇ ਸੀ, ਪੁਲਿਸ ਜਿਹੜਾ ਪਿਛਾੜਾ ਛਕਾਉਂਦਾ ਸੀਗਾ ਉਹਨੂੰ ਪੁਲਿਸ ਜਾ ਕੇ ਥਾਣੇ ਚੱਡੇ ਪਾੜਦੇ ਨੇ, ਕੋਈ ਕਰਦੇ ਮੁਕਾਬਲੇ ਪ੍ਰਸ਼ਾਦਾ ਛਕਾਉਣ ਚ। ਜੇ ਉਹ ਪ੍ਰਸ਼ਾਦਾ ਛਕਾਉਂਦੇ ਸੀ ਤਾਂ ਵੀ ਮਰਦੇ, ਨਹੀਂ ਛਕਾਉਂਦੇ ਤਾਂ ਵੀ ਮਰਦੇ। ਜੇ ਨਹੀਂ ਛਕਾਉਂਦੇ ਸੀ ਫਿਰ ਨਹੀਂ ਛਕਾਉਂਦੇ ਤਾਂ ਪੁਲਿਸ ਲੈ ਜਾਂਦੀ ਸੀ। ਜੇ ਸਿੰਘਾਂ ਨਹੀਂ ਛਕਾਉਂਦੇ ਪੁਲਿਸ ਸਿੰਘ ਮਾਰ ਦਿੰਦੇ ਸੀ। ਉੱਥੇ ਕੀ ਕਰ, ਇਹ ਚਾਲ ਸੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।